ਸਲੀਬ ਤੇ ਦੂਜਾ ਕਲਮਾ ਨਜਾਤ। ਦੋਸਤੋ, ਯਿਸੂ ਦੇ ਸੱਜੇ ਤੇ ਖੱਬੇ ਦੋ ਡਾਕੂ ਸਨ। ਇੱਕ ਮਜ਼ਾਕ ਉਡਾ ਰਿਹਾ ਸੀ, ਪਰ ਦੂਜੇ ਨੇ ਸੱਚਾਈ ਪਛਾਣ ਲਈ। ਲੂਕਾ 23 ਬਾਬ ਉਹਦੀ 43 ਆਇਤ ਵਿੱਚ ਲਿਖਿਆ ਹੈ, ਉਸ ਆਖਿਆ, ਐ ਯਿਸੂ, ਜਦੋਂ ਤੂੰ ਆਪਣੀ ਬਾਦਸ਼ਾਹੀ ਵਿੱਚ ਆਵੇਂ ਤੇ ਮੇਰਾ ਚੇਤਾ ਰੱਖੀ। ਯਿਸੂ ਨੇ ਉਹਨੂੰ ਉਹ ਜਵਾਬ ਦਿੱਤਾ ਜਿਹੜਾ ਸਾਡੀ ਜ਼ਿੰਦਗੀ ਬਦਲ ਸਕਦਾ ਹੈ। ਮੈਂ ਤੈਨੂੰ ਸੱਚ ਆਖਣਾ, ਭਈ ਅੱਜ ਹੀ ਤੂੰ ਮੇਰੇ ਨਾਲ ਫਿਰਦੌਸ ਵਿੱਚ ਹੋਵੇਂਗਾ। ਇਸ ਕਲਮੇ ਵਿੱਚ ਸਾਡੇ ਲਈ 3 ਅਹਿਮ ਸੱਚਾਈਆਂ ਨੇ। ਪਹਿਲੀ ਸੱਚਾਈ, ਤੋਬਾ ਲਈ ਕਦੇ ਵੀ ਦੇਰ ਨਹੀਂ ਹੁੰਦੀ। ਖੁਦਾ ਦੇ ਖਾਦਮ ਜੇ ਜੌਨ ਕਹਿੰਦੇ ਨੇ ਕਿ ਖੁਦਾ ਨੇ ਬਾਈਬਲ ਵਿੱਚ ਇੱਕ ਡਾਕੂ ਨੂੰ ਬਚਾਇਆ ਤਾਂ ਕਿ ਕੋਈ ਮਾਯੂਸ ਨਾ ਹੋਵੇ, ਪਰ ਸਿਰਫ ਇੱਕ ਨੂੰ ਬਚਾਇਆ ਤਾਂ ਕਿ ਕੋਈ ਲਾਪਰਵਾਹ ਨਾ ਹੋਵੇ। ਮਰਨ ਤੋਂ ਕੁਝ ਮਿੰਟ ਪਹਿਲਾਂ ਵੀ ਜੇ ਸੱਚੇ ਦਿਲ ਨਾਲ ਪੁਕਾਰੋ ਤੇ ਖੁਦਾ ਦਾ ਦਰਵਾਜ਼ਾ ਖੁੱਲਾ ਹੈ। ਦੂਜੀ ਸੱਚਾਈ, ਨਜਾਤ ਮਿਹਨਤ ਨਾਲ ਨਹੀਂ, ਫਜ਼ਲ ਨਾਲ ਮਿਲਦੀ ਹੈ। ਉਸ ਡਾਕੂ ਨੇ ਨਾ ਕੋਈ ਬਪਤਿਸਮਾ ਲਿਆ ਸੀ, ਨਾ ਚਰਚ ਗਿਆ ਸੀ ਤੇ ਨਾ ਕੋਈ ਨੇਕ ਕੰਮ ਕੀਤਾ ਸੀ। ਉਹ ਸਿਰਫ ਯਿਸੂ ਦੇ ਫਜ਼ਲ ਦੇ ਸਹਾਰੇ ਬਚ ਗਿਆ। ਨਜਾਤ ਸਾਡੇ ਕੰਮਾਂ ਤੋਂ ਨਹੀਂ, ਮਸੀਹ ਦੀ ਕੁਰਬਾਨੀ ਤੋਂ ਮਿਲਦੀ ਹੈ। ਤੀਜੀ ਸੱਚਾਈ, ਮੌਤ ਆਖਰੀ ਸਟੇਸ਼ਨ ਨਹੀਂ ਹੈ। ਯਿਸੂ ਨੇ ਆਖਿਆ, ਅੱਜ ਹੀ। ਇਹਦਾ ਮਤਲਬ ਹੈ ਕਿ ਮਸੀਹ ਵਿੱਚ ਮਰਨ ਵਾਲਿਆਂ ਲਈ ਮੌਤ ਸਿਰਫ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਜਾਣ ਵਰਗਾ ਹੈ। ਦੁੱਖਾਂ ਦੀ ਦੁਨੀਆ ਤੋਂ ਸਿੱਧਾ ਫਿਰਦੌਸ ਦੇ ਸੁੱਖ ਵਿੱਚ ਸ਼ਾਮਿਲ ਹੋਣ ਵਰਗਾ ਹੈ। ਇਸ ਕਲਮੇ ਦਾ ਨਿਚੋੜ ਹੈ, ਅੱਜ ਤੁਹਾਡਾ ਮਾਜ਼ੀ ਕਿਹੋ ਜਿਹਾ ਵੀ ਹੈ, ਯਿਸੂ ਤੁਹਾਡੇ ਨਾਲ ਤੁਹਾਡਾ ਮੁਸਤਕਬਲ ਬਦਲਣ ਲਈ ਤਿਆਰ ਬੈਠੇ ਨੇ। ਤੁਹਾਡਾ ਇੱਕ ਸੱਚਾ ਪੁਕਾਰਨਾ ਤੁਹਾਡੀ ਪੂਰੀ ਅਬਦੀਅਤ ਨੂੰ ਬਦਲ ਸਕਦਾ ਹੈ। ਖੁਦਾਵੰਦ ਤੌਫੀਕ ਅਤਾ ਫਰਮਾਓ ਕਿ ਅਸੀਂ ਆਪਣੀ ਜ਼ਿੰਦਗੀ ਯਿਸੂ ਨਜਾਤ ਦੇਹਿੰਦਾ ਦੇ ਕਦਮਾਂ ਵਿੱਚ ਰੱਖ ਦਈਏ। ਆਮੀਨ।